ਗੱਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਗੋਰਖਵਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਆ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਕਿ ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ। ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ। ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਜੀ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ, ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ। ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ, ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ, ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ। ਕੁਝ ਸੈਂਕੜੇ ਲੋਕ ਨੇ ਜਿਹੜੇ ਇਹਨਾਂ ਇਹੋ ਜਿਹੇ ਜੰਗਲੀ ਜਾਨਵਰਾਂ ਨੂੰ ਬਚਾਉਂਦੇ ਆ। ਜਿਹੜਾ ਸਾਹਿਬ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈ ਜਿਹੜੇ ਇਹਨਾਂ ਨੂੰ ਰੈਸਕਿਊ ਕਰਦੇ ਵੀ, ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ। ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ, ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਬਿਲਕੁਲ ਬਾਬਾ ਜੀ ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ, ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ, ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ। ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ, ਇੱਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ। ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਹਾਂ, ਨਾਸਿਕ ਦੇ ਵਿੱਚ, ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ ਤਰ੍ਹਾਂ ਦੇ ਆਪਣੇ ਕੋਬਰਾਜ਼ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸਨੂੰ ਓਵਰ ਕੌਨਫੀਡੈਂਟ ਹੋ ਗਿਆ, ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ, ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸ ਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ। ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸ ਦੇ ਨਾਲ ਕੁਝ ਕਰ ਨਹੀਂ ਸਕਦੇ, ਉਸ ਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਜ਼ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਕੋਈ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ, ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਜਦੋਂ ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ, ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਹੈ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ
ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਸੌਰੀ ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਆ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਇਹ ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ, ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਆਹ ਥਾਂ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ? ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ ਹੈ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਟ ਸਨੇਕ ਨੇ ਕੱਟਿਆ। ਬਿਲਕੁਲ ਜੀ, ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ, ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ। ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਇਹ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ, ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ, ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ, ਜਿੰਨਾ ਜਲਦੀ ਹੋ ਸਕਦਾ ਹੈਗਾ, ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ, ਜੇ ਅਗਰ ਸਾਨੂੰ ਪਤਾ ਹੈ ਉਸਦਾ, ਹੈ ਨਾ, ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀ ਵੈਨਮ ਸਾਡੇ ਲਗਾ ਦੇਣਗੇ। ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ, ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ, ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ, ਹੈਨਾ, ਕੋਬਰਾ ਦਾ ਅਲੱਗ ਹੈ, ਹੋਰ ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਐਂਟੀ ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਐਂਟੀ ਸਨੇਕ ਵੈਨਮ ਜੀ, ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ ਜੀ। ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਆਹ ਸਾਡੇ ਆਹ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਟ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਟ ਸਨੇਕ ਵਾਲੀ ਕੀ ਕਰਨਾ ਚਾਹੀਦਾ? ਦੇਖੋ, ਰੈਡ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਹੈ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ, ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ, ਛਿਪਕਲੀ, ਚੂਹਾ ਕੁਝ ਖਾਧਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਧੇ ਹੋਣ, ਕਾਕਰੋਚ ਖਾਧਾ ਹੋਵੇ, ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ, ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਹੈ, ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ, ਓਕੇ। ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀ ਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਉਹਨਾਂ ਨਾਲ ਚੰਗੀ ਤਰ੍ਹਾਂ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਬਿਲਕੁਲ ਜੀ, ਸੱਪ ਨੂੰ ਵੀ ਮਿਲਦਾ ਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ, ਬਿਲਕੁਲ ਅਧਿਕਾਰ ਹੈ। ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ, ਬਿਲਕੁਲ ਜੀ। ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜ਼ੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ, ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ, ਬਿਲਕੁਲ ਛੋਟੀ ਜੀ ਗਲਤੀ ਤੁਹਾਡੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ, ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ
ਕਿ ਸਾਡੇ ਜਿਹੜੇ ਮਿੱਤਰ ਸੱਪ ਨੇ ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਮੈਂ ਆ ਗੋਰਖਪਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਆ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ। ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ। ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਜੀ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ, ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ। ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ, ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ, ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ। ਕੁਝ ਸੈਂਕੜੇ ਲੋਕ ਨੇ ਜਿਹੜੇ ਇਹਨਾਂ ਇਹੋ ਜਿਹੇ ਜੰਗਲੀ ਜਾਨਵਰ ਨੂੰ ਬਚਾਉਂਦੇ ਆ। ਜਿਹੜਾ ਸਾਹਿਬ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈ ਜਿਹੜੇ ਇਹਨਾਂ ਨੂੰ ਰੈਸਕਿਊ ਕਰਦੇ ਵੀ ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ। ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਬਿਲਕੁਲ ਬਾਬਾ ਜੀ ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ, ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ। ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ, ਇੱਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ। ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹੋ, ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਹਾਂ, ਨਾਸਿਕ ਦੇ ਵਿੱਚ, ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ ਤਰ੍ਹਾਂ ਦੇ ਆਪਣੇ ਕੋਬਰਾਸ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸਨੂੰ ਓਵਰ ਕੌਨਫੀਡੈਂਟ ਹੋ ਗਿਆ, ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ, ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸ ਦਾ ਕੋਈ ਕਲੌਟ ਨਹੀਂ ਬਣਿਆ ਸੀ।
ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸ ਦੇ ਨਾਲ ਕੁਝ ਕਰ ਨਹੀਂ ਸਕਦੇ, ਉਸਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਜ਼ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਦਾ ਹੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਵੀ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਹੀ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪ੍ਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਹੈ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਸੌਰੀ ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਆ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਇਹ ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ, ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਹੱਥ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ, ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ? ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ ਹੈ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਟ ਸਨੇਕ ਨੇ ਕੱਟਿਆ। ਬਿਲਕੁਲ ਜੀ, ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ, ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ। ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਇਹ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ, ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ, ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ ਜਿੰਨਾ ਜਲਦੀ ਹੋ ਸਕਦਾ ਹੈਗਾ ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ, ਜੇ ਅਗਰ ਸਾਨੂੰ ਪਤਾ ਹੈ ਉਸਦਾ ਹੈ ਨਾ ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀਵੈਨਮ ਸਾਡੇ ਲਗਾ ਦੇਣਗੇ। ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ, ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ, ਹੈਨਾ, ਕੋਬਰਾ ਦਾ ਅਲੱਗ ਹੈ, ਹੋਰ ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਐਂਟੀ ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਆਪਾਂ ਐਂਟੀ ਸਨੇਕ ਵੈਨਮ ਜੀ, ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ ਜੀ। ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਸਾਡੇ ਆ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਟ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਟ ਸਨੇਕ ਵਾਲੀ ਕੀ ਕਰਨਾ ਚਾਹੀਦਾ? ਦੇਖੋ ਰੈਡ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਇਹ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ, ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ ਛਿਪਕਲੀ ਚੂਹਾ ਕੁਝ ਖਾਧਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਧੇ ਹੋਣ, ਕਾਕਰੋਚ ਖਾਧਾ ਹੋਵੇ, ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ, ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਹੈ ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ।
ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ। ਓਕੇ, ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀ ਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਉਹਨਾਂ ਨਾਲ ਚੰਗੀ ਤਰ੍ਹਾਂ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਬਿਲਕੁਲ ਜੀ। ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ। ਅਧਿਕਾਰ ਹੈ, ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ। ਬਿਲਕੁਲ। ਤੇ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ। ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜ਼ੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ, ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ, ਬਿਲਕੁਲ ਛੋਟੀ ਜੀ ਗਲਤੀ ਥੋੜੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ, ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ, ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਹਾਂ ਗੋਰੇ ਇਕਬਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਆ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ, ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਇੱਕ ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ। ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ। ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ, ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਜੀ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ, ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ। ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ, ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ, ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ। ਕੁਝ ਸੈਂਕੜੇ ਲੋਕ ਨੇ ਜਿਹੜੇ ਇਹਨਾਂ ਇਹੋ ਜਿਹੇ ਜੰਗਲੀ ਜਾਨਵਰਾਂ ਨੂੰ ਬਚਾਉਂਦੇ ਆ। ਜਿਹੜਾ ਸਾਹਿਬ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜਿਹੜੇ ਇਹਨਾਂ ਨੂੰ ਰੈਸਕਿਊ ਕਰਦੇ ਹੀ, ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ। ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ, ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਬਿਲਕੁਲ ਬਾਬਾ ਜੀ, ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ, ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ, ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ, ਇੱਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ। ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਹਾਂ, ਨਾਸਿਕ ਦੇ ਵਿੱਚ, ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ ਤਰ੍ਹਾਂ ਦੇ ਆਪਦੇ ਕੋਬਰਾਸ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸਨੂੰ ਓਵਰ ਕੌਨਫੀਡੈਂਟ ਹੋ ਗਿਆ, ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ।
ਐਕਚੁਅਲੀ ਕੀ ਸੀ, ਉਸ ਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸ ਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸ ਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ। ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸ ਦੇ ਨਾਲ ਕੁਝ ਕਰ ਨਹੀਂ ਸਕਦੇ, ਉਸ ਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਜ਼ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਕੋਈ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਹੀ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸ ਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪ੍ਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਤੇ ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਆ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਇਹ ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ। ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਆਹ ਥਾਂ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ, ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ? ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਡ ਸਨੇਕ ਨੇ ਕੱਟਿਆ। ਬਿਲਕੁਲ ਜੀ। ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ, ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ। ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਇਹ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ, ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ, ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ ਜਿੰਨਾ ਜਲਦੀ ਹੋ ਸਕਦਾ ਹੈਗਾ ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ, ਜੇ ਅਗਰ ਸਾਨੂੰ ਪਤਾ ਹੈ ਉਸਦਾ ਹੈ ਨਾ ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀ ਵੈਨਮ ਸਾਡੇ ਲਗਾ ਦੇਣਗੇ। ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ, ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ, ਹੈਨਾ, ਕੋਬਰਾ ਦਾ ਅਲੱਗ ਹੈ। ਜੀ, ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਹੈ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਐਂਟੀ ਸਨੇਕ ਵੈਨਮ ਜੀ, ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ। ਜੀ ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਆਹ ਸਾਡੇ ਆਹ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਡ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਡ ਸਨੇਕ ਵਾਲੀ ਕੀ ਕਰਨਾ ਚਾਹੀਦਾ?
ਦੇਖੋ ਰੈਡ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਹੈ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ ਕਿ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ ਛਿਪਕਲੀ ਚੂਹਾ ਕੁਝ ਖਾਦਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਦੇ ਹੋਣ, ਕਾਕਰੋਚ ਖਾਦਾ ਹੋਵੇ ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ, ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ। ਓਕੇ, ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਉਹਨਾਂ ਨਾਲ ਚੰਗੀ ਤਰ੍ਹਾਂ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਬਿਲਕੁਲ ਜੀ, ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ। ਅਧਿਕਾਰ ਹੈ, ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ। ਬਿਲਕੁਲ ਜੀ, ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ। ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜ਼ੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ, ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ, ਬਿਲਕੁਲ ਛੋਟੀ ਜੀ ਗਲਤੀ ਤੁਹਾਡੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ, ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਹਾਂ ਗੋਰਖਪਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਆ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ। ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ, ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਜੀ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ, ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ। ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ, ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ। ਕੁਝ ਸੈਂਕੜੇ ਲੋਕ ਨੇ ਜਿਹੜੇ ਇੰਨਾ ਇਹੋ ਜਿਹੇ ਜੰਗਲੀ ਜਾਨਵਰ ਨੂੰ ਬਚਾਉਂਦੇ ਆ। ਜਿਹੜਾ ਸਭ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈ ਜਿਹੜੇ ਇਹਨਾਂ ਨੂੰ ਰੈਸਕਿਊ ਕਰਦੇ ਵੀ ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ। ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ, ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਬਿਲਕੁਲ ਬਾਬਾ ਜੀ, ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ, ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ, ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ, ਇੱਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ। ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ
ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਹਾਂ, ਨਾਸਿਕ ਦੇ ਵਿੱਚ ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ-ਅੱਡ ਤਰ੍ਹਾਂ ਦੇ ਆਪਣੇ ਕੋਬਰਾਸ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸਨੂੰ ਓਵਰ ਕੌਨਫੀਡੈਂਟ ਹੋ ਗਿਆ, ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸ ਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ, ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸ ਦੇ ਨਾਲ ਕੁਝ ਕਰ ਨਹੀਂ ਸਕਦੇ, ਉਸਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਸ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਵੀ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਹੀ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪ੍ਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਹੈ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਆ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਇਹ ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ, ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਹੱਥ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ, ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ? ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ ਹੈ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਡ ਸਨੇਕ ਨੇ ਕੱਟਿਆ। ਬਿਲਕੁਲ ਜੀ, ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ, ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ। ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਇਹ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ, ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ, ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ ਜਿੰਨਾ ਜਲਦੀ ਹੋ ਸਕਦਾ ਹੈਗਾ ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ, ਜੇ ਅਗਰ ਸਾਨੂੰ ਪਤਾ ਹੈ ਉਸਦਾ ਹੈ ਨਾ ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀਵੈਨਮ ਸਾਡੇ ਲਗਾ ਦੇਣਗੇ।
ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ ਹਨਾ, ਕੋਬਰਾ ਦਾ ਅਲੱਗ ਹੈ, ਹੋਰ ਜੀ। ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਆਪਾਂ ਐਂਟੀ ਸਨੇਕ ਵੈਨਮ ਜੀ, ਹਾਂ ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ ਜੀ। ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਸਾਡੇ ਆਹ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਡ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਡ ਸਨੇਕ ਵਾਲੀ ਕੀ ਕਰਨਾ ਚਾਹੀਦਾ? ਇਹ ਰੈਡ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਇਹ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ। ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ, ਛਿਪਕਲੀ, ਚੂਹਾ ਕੁਝ ਖਾਦਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਦੇ ਹੋਣ, ਕਾਕਰੋਚ ਖਾਦਾ ਹੋਵੇ ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ, ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਹੈ ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ। ਓਕੇ, ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀ ਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਉਹਨਾਂ ਨਾਲ ਚੰਗੀ ਤਰ੍ਹਾਂ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਤਾਂ ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ। ਅਧਿਕਾਰ ਹੈ, ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ। ਬਿਲਕੁਲ। ਤੇ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜ਼ੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ, ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ। ਬਿਲਕੁਲ, ਛੋਟੀ ਜੀ ਗਲਤੀ ਥੋੜੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ, ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਹਾਂ ਗੋਰਖਪਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਹਾਂ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਇੱਕ ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ। ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ। ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਜੀ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ, ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ। ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ, ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ। ਕੁਝ ਸੈਂਕੜੇ ਲੋਕ ਨੇ ਜਿਹੜੇ ਇੰਨਾ ਇਹੋ ਜਿਹੇ ਜੰਗਲੀ ਜਾਨਵਰ ਨੂੰ ਬਚਾਉਂਦੇ ਆ। ਜਿਹੜਾ ਸਭ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈ ਜਿਹੜੇ
ਇਹਨਾਂ ਨੂੰ ਰੈਸਕਿਊ ਕਰਦੇ ਇਹ ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ, ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ, ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਸੰਬੰਧਿਤ, ਬਿਲਕੁਲ ਬਾਬਾ ਜੀ ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ, ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ, ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ, ਇਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ, ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਹਾਂ, ਨਾਸਿਕ ਦੇ ਵਿੱਚ, ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ-ਅੱਡ ਤਰ੍ਹਾਂ ਦੇ ਆਪਣੇ ਕੋਬਰਾਜ਼ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸਨੂੰ ਓਵਰ ਕੌਨਫੀਡੈਂਟ ਹੋ ਗਿਆ, ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ, ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸ ਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ। ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸ ਦੇ ਨਾਲ ਕੁਝ ਕਰ ਨਹੀਂ ਸਕਦੇ, ਉਸ ਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਜ਼ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਵੀ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ, ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਹੈ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਆ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ। ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਆਹ ਥਾਂ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ, ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ। ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ ਹੈ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਟ ਸਨੇਕ ਨੇ ਕੱਟਿਆ। ਬਿਲਕੁਲ ਜੀ। ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ, ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ।
ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਐ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ, ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ, ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ ਜਿੰਨਾ ਜਲਦੀ ਹੋ ਸਕਦਾ ਹੈਗਾ ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ, ਜੇ ਅਗਰ ਸਾਨੂੰ ਪਤਾ ਹੈ ਉਸਦਾ ਹੈ ਨਾ ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀ ਵੈਨਮ ਸਾਡੇ ਲਗਾ ਦੇਣਗੇ। ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ, ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ, ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ, ਹੈਨਾ, ਕੋਬਰਾ ਦਾ ਅਲੱਗ ਹੈ, ਹੋਰ ਜੀ। ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਆਪਾਂ ਐਂਟੀ ਸਨੇਕ ਵੈਨਮ ਜੀ, ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ। ਜੀ ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਸਾਡੇ ਆ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਡ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਡ ਸਨੇਕ ਵਾਲੀ ਕੀ ਕਰਨਾ ਚਾਹੀਦਾ? ਦੇਖੋ ਰੈਡ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਇਹ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ, ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ, ਛਿਪਕਲੀ, ਚੂਹਾ ਕੁਝ ਖਾਧਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਧੇ ਹੋਣ, ਕਾਕਰੋਚ ਖਾਧਾ ਹੋਵੇ, ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਹੈ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ, ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਹੈ, ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ। ਓਕੇ, ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀ ਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਉਹਨਾਂ ਨਾਲ ਚੰਗੀ ਤਰ੍ਹਾਂ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਬਿਲਕੁਲ ਜੀ। ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ, ਬਿਲਕੁਲ ਅਧਿਕਾਰ ਹੈ। ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ, ਬਿਲਕੁਲ। ਤੇ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜ਼ੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ, ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ, ਬਿਲਕੁਲ ਛੋਟੀ ਜੀ ਗਲਤੀ ਥੋੜੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ, ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ, ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਆ ਗੋਰਖਪਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਆ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ, ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਕਿ ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ। ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ, ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ, ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਜੀ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ
ਆਬਜੈਕਟ ਜਿਹੜਾ ਕੁਝ ਮਰਜ਼ੀ ਕਰ ਲਾ ਆ ਨਾ ਕਰ। ਬਿਲਕੁਲ ਜੀ ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ। ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ, ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ। ਕੁਝ ਸੈਂਕੜੇ ਲੋਕ ਨੇ ਜਿਹੜੇ ਇਹਨਾਂ ਇਹੋ ਜਿਹੇ ਜੰਗਲੀ ਜਾਨਵਰਾਂ ਨੂੰ ਬਚਾਉਂਦੇ ਆ। ਜਿਹੜਾ ਸਾਹਿਬ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈ ਜਿਹੜੇ ਇਹਨਾਂ ਨੂੰ ਰੈਸਕਿਊ ਕਰਦੇ ਵੀ ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ। ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਸੰਬੰਧਿਤ ਬਿਲਕੁਲ ਬਾਬਾ ਜੀ ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ ਵੀ ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ, ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ ਇਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ। ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਹਾਂ, ਨਾਸਿਕ ਦੇ ਵਿੱਚ, ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ-ਅੱਡ ਤਰ੍ਹਾਂ ਦੇ ਆਪਣੇ ਕੋਬਰਾਜ਼ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸ ਨੂੰ ਓਵਰ ਕੌਨਫੀਡੈਂਟ ਹੋ ਗਿਆ, ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸ ਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸ ਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ। ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸ ਦੇ ਨਾਲ ਕੁਝ ਕਰ ਨਹੀਂ ਸਕਦੇ, ਉਸ ਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਜ਼ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਕੋਈ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸ ਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪ੍ਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਤਾਂ ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਆ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਇਹ ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ। ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਆਹ ਥਾਂ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ, ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ, ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ? ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ ਹੈ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ
ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਟ ਸਨੇਕ ਨੇ ਕੱਟਿਆ। ਬਿਲਕੁਲ ਜੀ, ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ, ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ। ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਇਹ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ, ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ, ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ, ਜਿੰਨਾ ਜਲਦੀ ਹੋ ਸਕਦਾ ਹੈਗਾ, ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ, ਜੇ ਅਗਰ ਸਾਨੂੰ ਪਤਾ ਹੈ ਉਸਦਾ, ਹੈ ਨਾ, ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀ ਵੈਨਮ ਸਾਡੇ ਲਗਾ ਦੇਣਗੇ। ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ, ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ, ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ, ਹੈਨਾ, ਕੋਬਰਾ ਦਾ ਅਲੱਗ ਹੈ, ਹੋਰ ਜੀ। ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਹੈ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਐਂਟੀ ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਐਂਟੀ ਸਨੇਕ ਵੈਨਮ ਜੀ, ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ। ਜੀ ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਆਹ ਸਾਡੇ ਆਹ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਟ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਟ ਸਨੇਕ ਵਾਲੀ ਕੀ ਕਰਨਾ ਚਾਹੀਦਾ? ਦੇਖੋ ਰੈਡ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਹੈ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ, ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ, ਛਿਪਕਲੀ, ਚੂਹਾ ਕੁਝ ਖਾਧਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਧੇ ਹੋਣ, ਕਾਕਰੋਚ ਖਾਧਾ ਹੋਵੇ, ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਹੈ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ, ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਹੈ, ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ, ਓਕੇ। ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀ ਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਉਹਨਾਂ ਨਾਲ ਚੰਗੀ ਤਰ੍ਹਾਂ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਬਿਲਕੁਲ ਜੀ। ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ, ਬਿਲਕੁਲ। ਅਧਿਕਾਰ ਹੈ, ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ, ਬਿਲਕੁਲ। ਤੇ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜ਼ੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ, ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ, ਬਿਲਕੁਲ। ਛੋਟੀ ਜੀ ਗਲਤੀ ਤੁਹਾਡੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ, ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ, ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਹਾਂ ਗੋਰਖਵਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਹਾਂ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ, ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ
ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ। ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ, ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ। ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਜੀ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ, ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ, ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ। ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ, ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ। ਕੁਝ ਸੈਂਕੜੇ ਲੋਕ ਨੇ ਜਿਹੜੇ ਇਹਨਾਂ ਇਹੋ ਜਿਹੇ ਜੰਗਲੀ ਜਾਨਵਰ ਨੂੰ ਬਚਾਉਂਦੇ ਆ। ਜਿਹੜਾ ਸਭ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈ ਜਿਹੜੇ ਇਹਨਾਂ ਨੂੰ ਰੈਸਕਿਊ ਕਰਦੇ ਹੀ, ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ। ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ, ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਬਿਲਕੁਲ ਬਾਬਾ ਜੀ, ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ, ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ। ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ, ਇਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ। ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਹਾਂ, ਨਾਸਿਕ ਦੇ ਵਿੱਚ, ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ ਤਰ੍ਹਾਂ ਦੇ ਆਪਣੇ ਕੋਬਰਾਸ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸਨੂੰ ਓਵਰ ਕੌਨਫੀਡੈਂਟ ਹੋ ਗਿਆ, ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ, ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸ ਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ। ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸ ਦੇ ਨਾਲ ਕੁਝ ਕਰ ਨਹੀਂ ਸਕਦੇ, ਉਸ ਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਸ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਵੀ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਹੀ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ, ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਆ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਇਹ ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ। ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਹੱਥ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ, ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ
ਕੋਈ ਕੋਬਰਾ ਕੱਟ ਜਾਂਦਾ ਜੀ। ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ। ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਟ ਸਨੇਕ ਨੇ ਕੱਟਿਆ। ਬਿਲਕੁਲ ਜੀ, ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ। ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਇਹ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ, ਜਿੰਨਾ ਜਲਦੀ ਹੋ ਸਕਦਾ ਹੈਗਾ, ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ, ਜੇ ਅਗਰ ਸਾਨੂੰ ਪਤਾ ਹੈ ਉਸਦਾ ਹੈ ਨਾ ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀ ਵੈਨਮ ਸਾਡੇ ਲਗਾ ਦੇਣਗੇ। ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ, ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ, ਹੈਨਾ, ਕੋਬਰਾ ਦਾ ਅਲੱਗ ਹੈ, ਹੋਰ ਜੀ। ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਹੈ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਆਪਾਂ ਐਂਟੀ ਸਨੇਕ ਵੈਨਮ ਜੀ, ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ। ਜੀ ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਆਹ ਸਾਡੇ ਆਹ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਟ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਟ ਸਨੇਕ ਵਾਲੀ ਕੀ ਕਰਨਾ ਚਾਹੀਦਾ? ਦੇਖੋ ਰੈਡ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਇਹ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ, ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ, ਛਿਪਕਲੀ, ਚੂਹਾ ਕੁਝ ਖਾਧਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਧੇ ਹੋਣ, ਕਾਕਰੋਚ ਖਾਧਾ ਹੋਵੇ, ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ, ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ। ਓਕੇ, ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀ ਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਨਾਲ ਚੰਗੀ ਤਰ੍ਹਾਂ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਤਾਂ ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ। ਅਧਿਕਾਰ ਹੈ, ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ। ਬਿਲਕੁਲ ਜੀ, ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ। ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜ਼ੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ, ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ। ਬਿਲਕੁਲ, ਛੋਟੀ ਜੀ ਗਲਤੀ ਤੁਹਾਡੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ, ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆਤਾਂ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਹਾਂ ਗੋਰਖਪਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਹਾਂ ਤੁਹਾਨੂੰ ਤਸਵੀਰਾਂ।
ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ ਬਕਾਇਦਾ। ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਹੈ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ, ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ। ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ, ਕੁਝ ਸੈਂਕੜੇ ਲੋਕ ਨੇ ਜਿਹੜੇ ਇਹਨਾਂ ਇਹੋ ਜਿਹੇ ਜੰਗਲੀ ਜਾਨਵਰਾਂ ਨੂੰ ਬਚਾਉਂਦੇ ਆ। ਜਿਹੜਾ ਸਾਨੂੰ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈ ਜਿਹੜੇ ਇਹਨਾਂ ਨੂੰ ਰੈਸਕਿਊ ਕਰਦੇ ਇਹ ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ। ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ, ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਬਿਲਕੁਲ ਬਾਬਾ ਜੀ ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ, ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ। ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ ਇਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ, ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਨਾਸਿਕ ਦੇ ਵਿੱਚ ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ ਤਰ੍ਹਾਂ ਦੇ ਆਪਣੇ ਕੋਬਰਾਸ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸਨੂੰ ਓਵਰ ਕੌਨਫੀਡੈਂਟ ਹੋ ਗਿਆ ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸ ਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ। ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸ ਦੇ ਨਾਲ ਕੁਝ ਕਰ ਨਹੀਂ ਸਕਦੇ, ਉਸ ਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਸ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਵੀ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਹੈ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ। ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਆਹ ਥਾਂ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ।
ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ? ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ ਹੈ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਟ ਸਨੇਕ ਨੇ ਕੱਟਿਆ। ਬਿਲਕੁਲ ਜੀ। ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ। ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਇਹ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ ਜਿੰਨਾ ਜਲਦੀ ਹੋ ਸਕਦਾ ਹੈਗਾ ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ ਜੇ ਅਗਰ ਸਾਨੂੰ ਪਤਾ ਹੈ ਉਸਦਾ ਹੈ ਨਾ ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀਵੈਨਮ ਸਾਡੇ ਲਗਾ ਦੇਣਗੇ। ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ, ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ, ਹੈਨਾ, ਕੋਬਰਾ ਦਾ ਅਲੱਗ ਹੈ, ਹੋਰ ਜਿਹੜੇ ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਆਪਾਂ ਐਂਟੀ ਸਨੇਕ ਵੈਨਮ ਜੀ, ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ ਜੀ। ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਸਾਡੇ ਆ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਟ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਟ ਸਨੇਕ ਵਾਲੀ ਕੀ ਕਰਨਾ ਚਾਹੀਦਾ? ਦੇਖੋ ਰੈਡ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਇਹ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ, ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ, ਛਿਪਕਲੀ, ਚੂਹਾ ਕੁਝ ਖਾਧਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਧੇ ਹੋਣ, ਕਾਕਰੋਚ ਖਾਧਾ ਹੋਵੇ ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ, ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਹੈ ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ। ਓਕੇ, ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀ ਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਨਾਲ ਚੰਗੀ ਤਰ੍ਹਾਂ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਤਾਂ ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ। ਬਿਲਕੁਲ। ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ। ਬਿਲਕੁਲ ਜੀ। ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜ਼ੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ, ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ। ਬਿਲਕੁਲ, ਛੋਟੀ ਜੀ ਗਲਤੀ ਤੁਹਾਡੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ, ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਆ ਗੋਰਖਪਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ।
ਆਓ ਦਿਖਾਉਂਦੇ ਆ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਇੱਕ ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ ਬਕਾਇਦਾ। ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਜੀ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ, ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ, ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ। ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ, ਕੁਝ ਸੈਂਕੜੇ ਲੋਕ ਨੇ ਜਿਹੜੇ ਇਹਨਾਂ ਇਹੋ ਜਿਹੇ ਜੰਗਲੀ ਜਾਨਵਰਾਂ ਨੂੰ ਬਚਾਉਂਦੇ ਆ। ਜਿਹੜਾ ਸਰ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜਿਹੜੇ ਇਹਨਾਂ ਨੂੰ ਰੈਸਕਿਊ ਕਰਦੇ ਵੀ ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ, ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ, ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਸੰਬੰਧਿਤ ਬਿਲਕੁਲ ਬਾਬਾ ਜੀ, ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ, ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ, ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ ਇਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ, ਉਹਨਾਂ ਦੀ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਹਾਂ, ਨਾਸਿਕ ਦੇ ਵਿੱਚ ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ-ਅੱਡ ਤਰ੍ਹਾਂ ਦੇ ਆਪਣੇ ਕੋਬਰਾਜ਼ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸ ਨੂੰ ਓਵਰ ਕੌਨਫੀਡੈਂਟ ਹੋ ਗਿਆ ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸ ਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸ ਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ। ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨੇ ਵੀ ਕੋਬਰੇ ਹੈਗੇ ਉਹ ਉਸ ਦੇ ਨਾਲ ਕੁਝ ਕਰ ਨਹੀਂ ਸਕਦੇ, ਉਸ ਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਜ਼ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਵੀ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸ ਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਹੈ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ।
ਤਾਂ ਸਭ ਤੋਂ ਪਹਿਲਾਂ ਜਦੋਂ ਆ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਇਹ ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ, ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਆਹ ਥਾਂ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ? ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ ਹੈ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਟ ਸਨੇਕ ਨੇ ਕੱਟਿਆ। ਬਿਲਕੁਲ ਜੀ, ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ, ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ। ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਇਹ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ, ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ, ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ, ਜਿੰਨਾ ਜਲਦੀ ਹੋ ਸਕਦਾ ਹੈਗਾ, ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ, ਜੇ ਅਗਰ ਸਾਨੂੰ ਪਤਾ ਹੈ ਉਸਦਾ ਹਨਾ ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀ ਵੈਨਮ ਸਾਡੇ ਲਗਾ ਦੇਣਗੇ। ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ, ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ, ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ, ਹਨਾ? ਕੋਬਰਾ ਦਾ ਅਲੱਗ ਹੈ, ਹੋਰ ਜੀ। ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਐਂਟੀ ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਐਂਟੀ ਸਨੇਕ ਵੈਨਮ ਜੀ, ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ ਜੀ। ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਆਹ ਸਾਡੇ ਆਹ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਟ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਟ ਸਨੇਕ ਵਾਲੀ ਕੀ ਕਰਨਾ ਚਾਹੀਦਾ? ਦੇਖੋ, ਰੈਟ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਹੈ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ, ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ, ਛਿਪਕਲੀ, ਚੂਹਾ ਕੁਝ ਖਾਧਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਧੇ ਹੋਣ, ਕਾਕਰੋਚ ਖਾਧਾ ਹੋਵੇ, ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਹੈ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ, ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਹੈ, ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ। ਓਕੇ, ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀ ਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਉਹਨਾਂ ਨਾਲ ਚੰਗੀ ਤਰ੍ਹਾਂ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਬਿਲਕੁਲ ਜੀ। ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ, ਬਿਲਕੁਲ ਅਧਿਕਾਰ ਹੈ। ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ, ਬਿਲਕੁਲ ਜੀ। ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ, ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ, ਬਿਲਕੁਲ ਛੋਟੀ ਜੀ ਗਲਤੀ ਤੁਹਾਡੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ, ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ, ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ
ਇਹੋ ਜਿਹੇ ਪੰਛੀ ਤੋਂ ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਆ ਗੋਰਖਪਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਆ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਇੱਕ ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ। ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ, ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਜੀ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ, ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ। ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ, ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ, ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ। ਕੁਝ ਸੈਂਕੜੇ ਲੋਕ ਨੇ ਜਿਹੜੇ ਇਹਨਾਂ ਇਹੋ ਜਿਹੇ ਜੰਗਲੀ ਜਾਨਵਰਾਂ ਨੂੰ ਬਚਾਉਂਦੇ ਆ। ਜਿਹੜਾ ਸਾਹਿਬ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈ ਜਿਹੜੇ ਇਹਨਾਂ ਨੂੰ ਰੈਸਕਿਊ ਕਰਦੇ ਵੀ ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ। ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ, ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਬਿਲਕੁਲ ਬਾਬਾ ਜੀ, ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ ਵੀ ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ, ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ, ਇਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ। ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਹਾਂ, ਨਾਸਿਕ ਦੇ ਵਿੱਚ, ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ ਤਰ੍ਹਾਂ ਦੇ ਆਪਣੇ ਕੋਬਰਾਸ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸਨੂੰ ਓਵਰ ਕੌਨਫੀਡੈਂਟ ਹੋ ਗਿਆ, ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ, ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸ ਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ। ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸ ਦੇ ਨਾਲ ਕੁਝ ਕਰ ਨਹੀਂ ਸਕਦੇ, ਉਸਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਸ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਕੋਈ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪ੍ਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਜਦੋਂ ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ, ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ।
ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਹੈ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਸੌਰੀ ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਆ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਇਹ ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ, ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਆਹ ਥਾਂ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ? ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ ਹੈ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਡ ਸਨੇਕ ਨੇ ਕੱਟਿਆ। ਬਿਲਕੁਲ ਜੀ, ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ। ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਇਹ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ ਜਿੰਨਾ ਜਲਦੀ ਹੋ ਸਕਦਾ ਹੈਗਾ ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ ਜੇ ਅਗਰ ਸਾਨੂੰ ਪਤਾ ਹੈ ਉਸਦਾ ਹੈ ਨਾ ਵੀ ਸਾਡੇ ਆ ਸੱਪ ਲੜਿਆ ਤਾਂ ਉਹ ਉਸਦਾ ਐਂਟੀ ਵੈਨਮ ਸਾਡੇ ਲਗਾ ਦੇਣਗੇ। ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ, ਹੈਨਾ, ਕੋਬਰਾ ਦਾ ਅਲੱਗ ਹੈ ਹੋਰ ਜਿਹੜੇ ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਹੈ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਐਂਟੀ ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਆਪਾਂ ਐਂਟੀ ਸਨੇਕ ਵੈਨਮ ਜੀ, ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ ਜੀ। ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਆਹ ਸਾਡੇ ਆਹ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਡ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਡ ਸਨੇਕ ਵਾਲੀ ਕੀ ਕਰਨਾ ਚਾਹੀਦਾ? ਦੇਖੋ ਰੈਡ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਹੈ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ ਛਿਪਕਲੀ ਚੂਹਾ ਕੁਝ ਖਾਧਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਧੇ ਹੋਣ, ਕੋਕਰੋਚ ਖਾਧਾ ਹੋਵੇ ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ, ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ। ਓਕੇ, ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਉਹਨਾਂ ਨਾਲ ਚੰਗੀ ਤਰ੍ਹਾਂ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਬਿਲਕੁਲ ਜੀ, ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ। ਬਿਲਕੁਲ ਅਧਿਕਾਰ ਹੈ, ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ। ਬਿਲਕੁਲ। ਤੇ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜ਼ੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ, ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ
ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ ਬਿਲਕੁਲ ਛੋਟੀ ਜੀ ਗਲਤੀ ਤੁਹਾਡੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਹਾਂ ਗੋਰਖਪਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਆ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤੇ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ। ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ, ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਹੈ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ, ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ। ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ, ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ, ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ। ਕੁਝ ਸੈਂਕੜੇ ਲੋਕ ਨੇ ਜਿਹੜੇ ਇਹਨਾਂ ਇਹੋ ਜਿਹੇ ਜੰਗਲੀ ਜਾਨਵਰ ਨੂੰ ਬਚਾਉਂਦੇ ਆ। ਜਿਹੜਾ ਸਾਹਿਬ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈ ਜਿਹੜੇ ਇਹਨਾਂ ਨੂੰ ਰੈਸਕਿਊ ਕਰਦੇ ਹੀ, ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ। ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ, ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਬਿਲਕੁਲ ਬਾਬਾ ਜੀ, ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ, ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ। ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ, ਇਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ। ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹੋ, ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਨਾਸਿਕ ਦੇ ਵਿੱਚ, ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ ਤਰ੍ਹਾਂ ਦੇ ਆਪਣੇ ਕੋਬਰਾਸ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸਨੂੰ ਓਵਰ ਕੌਨਫੀਡੈਂਟ ਹੋ ਗਿਆ, ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ, ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ। ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸਦੇ ਨਾਲ ਕੁਝ ਕਰ ਨਹੀਂ ਸਕਦੇ, ਉਸਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਸ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਵੀ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਹੀ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ
ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਜੀ, ਪਰ ਤੁਹਾਨੂੰ ਵੀ ਬਾਈਟ ਕੀਤਾ, ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪ੍ਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ, ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਹੈ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਸੌਰੀ ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਆ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ, ਗਲਵਜ਼ ਪਾਏ ਹੋਏ ਸੀ, ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ, ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਹੱਥ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ, ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ, ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ, ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ? ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ, ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ ਹੈ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਟ ਸਨੇਕ ਨੇ ਕੱਟਿਆ। ਬਿਲਕੁਲ ਜੀ, ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ, ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ। ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਇਹ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ, ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ, ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ ਜਿੰਨਾ ਜਲਦੀ ਹੋ ਸਕਦਾ ਹੈਗਾ ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ, ਜੇ ਅਗਰ ਸਾਨੂੰ ਪਤਾ ਹੈ ਉਸਦਾ ਹੈ ਨਾ ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀਵੈਨਮ ਸਾਡੇ ਲਗਾ ਦੇਣਗੇ। ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ, ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ, ਹੈਨਾ, ਕੋਬਰਾ ਦਾ ਅਲੱਗ ਹੈ, ਹੋਰ ਜਿਹੜੇ ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਆਪਾਂ ਐਂਟੀ ਸਨੇਕ ਵੈਨਮ ਜੀ, ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ ਜੀ। ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਸਾਡੇ ਆ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਟ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਟ ਸਨੇਕ ਵਾਲੀ ਕੀ ਕਰਨਾ ਚਾਹੀਦਾ? ਦੇਖੋ ਰੈਟ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਇਹ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ, ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ ਛਿਪਕਲੀ ਚੂਹਾ ਕੁਝ ਖਾਧਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਧੇ ਹੋਣ, ਕਾਕਰੋਚ ਖਾਧਾ ਹੋਵੇ, ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ, ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਹੈ ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ। ਓਕੇ, ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀ ਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਉਹਨਾਂ ਨਾਲ ਚੰਗੀ ਤਰ੍ਹਾਂ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ
ਸੋ ਸੱਪ ਵੀ ਸਾਡੇ ਇਸ ਵਾਤਾਵਰਣ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਬਿਲਕੁਲ ਜੀ। ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ, ਅਧਿਕਾਰ ਹੈ। ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ, ਬਿਲਕੁਲ। ਤੇ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜ਼ੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ। ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ, ਬਿਲਕੁਲ ਛੋਟੀ ਜੀ ਗਲਤੀ ਥੋੜੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ, ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਹਾਂ ਗੋਰਖਪਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਆ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ। ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ, ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਜੀ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ, ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ। ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ, ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ, ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ। ਕੁਝ ਸੈਂਕੜੇ ਲੋਕ ਨੇ ਜਿਹੜੇ ਇਹਨਾਂ ਇਹੋ ਜਿਹੇ ਜੰਗਲੀ ਜਾਨਵਰ ਨੂੰ ਬਚਾਉਂਦੇ ਆ। ਜਿਹੜਾ ਸਭ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜਿਹੜੇ ਇਹਨਾਂ ਨੂੰ ਰੈਸਕਿਊ ਕਰਦੇ ਹੀ, ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ। ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ, ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਬਿਲਕੁਲ ਬਾਬਾ ਜੀ, ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ, ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ, ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ, ਇਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ। ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਨਾਸਿਕ ਦੇ ਵਿੱਚ ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ-ਅੱਡ ਤਰ੍ਹਾਂ ਦੇ ਆਪਣੇ ਕੋਬਰਾਜ਼ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸਨੂੰ ਓਵਰ ਕੌਨਫੀਡੈਂਟ ਹੋ ਗਿਆ, ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ, ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ।
ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸ ਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ, ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸ ਦੇ ਨਾਲ ਕੁਝ ਕਰ ਨਹੀਂ ਸਕਦੇ, ਉਸ ਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਜ਼ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਵੀ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸ ਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਹੈ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਸੌਰੀ ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਆ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਇਹ ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ, ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਆਹ ਥਾਂ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ? ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਡ ਸਨੇਕ ਨੇ ਕੱਟਿਆ। ਬਿਲਕੁਲ ਜੀ, ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ, ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ। ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਇਹ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ, ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ, ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ ਜਿੰਨਾ ਜਲਦੀ ਹੋ ਸਕਦਾ ਹੈਗਾ ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ, ਜੇ ਅਗਰ ਸਾਨੂੰ ਪਤਾ ਹੈ ਉਸਦਾ ਹੈ ਨਾ ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀ ਵੈਨਮ ਸਾਡੇ ਲਗਾ ਦੇਣਗੇ। ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ, ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ, ਹੈਨਾ, ਕੋਬਰਾ ਦਾ ਅਲੱਗ ਹੈ, ਹੋਰ ਵੀ ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਹੈ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਐਂਟੀ ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਐਂਟੀ ਸਨੇਕ ਵੈਨਮ ਜੀ, ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ ਜੀ। ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਸਾਡੇ ਆ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਡ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਡ ਸਨੇਕ ਵਾਲੀ ਕੀ ਕਰਨਾ ਚਾਹੀਦਾ? ਦੇਖੋ ਰੈਡ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਹੈ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ, ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ, ਛਿਪਕਲੀ, ਚੂਹਾ ਕੁਝ ਖਾਧਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਧੇ ਹੋਣ, ਕਾਕਰੋਚ ਖਾਧਾ ਹੋਵੇ, ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਹੈ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ,
ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ, ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਹੈ ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ। ਓਕੇ, ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀ ਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਉਹਨਾਂ ਨਾਲ ਚੰਗੀ ਤਰ੍ਹਾਂ ਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਬਿਲਕੁਲ ਜੀ। ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ, ਬਿਲਕੁਲ ਅਧਿਕਾਰ ਹੈ। ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ, ਬਿਲਕੁਲ ਜੀ। ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜ਼ੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ। ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ, ਬਿਲਕੁਲ ਛੋਟੀ ਜੀ ਗਲਤੀ ਤੁਹਾਡੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ, ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਆ ਗੋਰਖਪਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਆ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ। ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ, ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਜੀ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ, ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ। ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ, ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ, ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ। ਕੁਝ ਸੈਂਕੜੇ ਲੋਕ ਨੇ ਜਿਹੜੇ ਇਹਨਾਂ ਇਹੋ ਜਿਹੇ ਜੰਗਲੀ ਜਾਨਵਰਾਂ ਨੂੰ ਬਚਾਉਂਦੇ ਆ। ਜਿਹੜਾ ਸਭ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈ ਜਿਹੜੇ ਇਹਨਾਂ ਨੂੰ ਰੈਸਕਿਊ ਕਰਦੇ ਹੀ, ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ। ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ, ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਬਿਲਕੁਲ ਬਾਬਾ ਜੀ, ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ, ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ, ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ, ਇੱਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ। ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਹਾਂ, ਨਾਸਿਕ ਦੇ ਵਿੱਚ, ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ-ਅੱਡ ਤਰ੍ਹਾਂ ਦੇ ਆਪਣੇ ਕੋਬਰਾਸ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ,
ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸਨੂੰ ਓਵਰ ਕੌਨਫੀਡੈਂਟ ਹੋ ਗਿਆ, ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸ ਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ। ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸ ਦੇ ਨਾਲ ਕੁਝ ਕਰ ਨਹੀਂ ਸਕਦੇ, ਉਸ ਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਸ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਕੋਈ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪ੍ਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਉਦੋਂ ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਹੈ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਆ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਇਹ ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ। ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਆਹ ਥਾਂ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ, ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ? ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ ਹੈ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਡ ਸਨੇਕ ਨੇ ਕੱਟਿਆ। ਬਿਲਕੁਲ ਜੀ। ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ, ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ। ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਇਹ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ, ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ, ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ ਜਿੰਨਾ ਜਲਦੀ ਹੋ ਸਕਦਾ ਹੈਗਾ ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ, ਜੇ ਅਗਰ ਸਾਨੂੰ ਪਤਾ ਹੈ ਉਸਦਾ ਹੈ ਨਾ ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀ ਵੈਨਮ ਸਾਡੇ ਲਗਾ ਦੇਣਗੇ। ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ, ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ, ਹੈਨਾ, ਕੋਬਰਾ ਦਾ ਅਲੱਗ ਹੈ। ਹੋਰ ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਐਂਟੀ ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਐਂਟੀ ਸਨੇਕ ਵੈਨਮ ਜੀ, ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ ਜੀ। ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਆਹ ਸਾਡੇ ਆਹ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ।
ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਡ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਡ ਸਨੇਕ ਵਾਲੀ ਕੀ ਕਰਨਾ ਚਾਹੀਦਾ? ਇਹ ਰੈਡ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਹੈ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ। ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ, ਛਿਪਕਲੀ, ਚੂਹਾ ਕੁਝ ਖਾਧਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਧੇ ਹੋਣ, ਕਾਕਰੋਚ ਖਾਧਾ ਹੋਵੇ ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ। ਸਾਡੇ ਬਲੱਡ ਦੇ ਵਿੱਚ ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ। ਬਟ ਜ਼ਿਆਦਾ ਨਹੀਂ ਹੁੰਦੇ, ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਹੈ ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ। ਓਕੇ, ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀ ਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਉਹਨਾਂ ਨਾਲ ਚੰਗੀ ਤਰ੍ਹਾਂ ਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਬਿਲਕੁਲ ਜੀ। ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ, ਅਧਿਕਾਰ ਹੈ। ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ। ਬਿਲਕੁਲ ਜੀ। ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ। ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ। ਬਿਲਕੁਲ ਛੋਟੀ ਜੀ ਗਲਤੀ ਤੁਹਾਡੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ, ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਹਾਂ ਗੋਰਾ ਇਕਬਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਆ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਇੱਕ ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ। ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ, ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਜੀ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ, ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ। ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ, ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ, ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ। ਕੁਝ ਸੈਂਕੜੇ ਲੋਕ ਨੇ ਜਿਹੜੇ ਇਹਨਾਂ ਇਹੋ ਜਿਹੇ ਜੰਗਲੀ ਜਾਨਵਰਾਂ ਨੂੰ ਬਚਾਉਂਦੇ ਆ। ਜਿਹੜਾ ਸਾਹਿਬ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜਿਹੜੇ ਇਹਨਾਂ ਨੂੰ ਰੈਸਕਿਊ ਕਰਦੇ ਹੀ, ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ। ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ, ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਬਿਲਕੁਲ ਬਾਬਾ ਜੀ, ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ
ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ, ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ। ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ, ਇਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ, ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਹਾਂ, ਨਾਸਿਕ ਦੇ ਵਿੱਚ, ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ-ਅੱਡ ਤਰ੍ਹਾਂ ਦੇ ਆਪਣੇ ਕੋਬਰਾਸ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸਨੂੰ ਓਵਰ ਕੌਨਫੀਡੈਂਟ ਹੋ ਗਿਆ, ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸ ਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ। ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸ ਦੇ ਨਾਲ ਕੁਝ ਕਰ ਨਹੀਂ ਸਕਦੇ, ਉਸ ਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਸ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਕੋਈ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਹੀ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਤਾਂ ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ, ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਆ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਇਹ ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ। ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਆਹ ਥਾਂ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ, ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ? ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਡ ਸਨੇਕ ਨੇ ਕੱਟਿਆ। ਬਿਲਕੁਲ ਜੀ। ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ, ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ। ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਇਹ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ, ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ, ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ ਜਿੰਨਾ ਜਲਦੀ ਹੋ ਸਕਦਾ ਹੈਗਾ ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ, ਜੇ ਅਗਰ ਸਾਨੂੰ ਪਤਾ ਹੈ ਉਸਦਾ ਹੈ ਨਾ ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀ ਵੈਨਮ ਸਾਡੇ ਲਗਾ ਦੇਣਗੇ।
ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ ਹਨਾ, ਕੋਬਰਾ ਦਾ ਅਲੱਗ ਹੈ, ਹੋਰ ਜੀ। ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ ਬਟ ਇਹਦੇ ਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ ਚ ਹੋਣ ਕਰਕੇ ਇਹ ਜਿਹੜਾ ਹੈ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਆਪਾਂ ਐਂਟੀ ਸਨੇਕ ਵੈਨਮ ਜੀ, ਹਾਂ ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ। ਜੀ ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਆਹ ਸਾਡੇ ਆਹ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਟ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਟ ਸਨੇਕ ਵਾਲੀ ਕੀ ਕਰਨਾ ਚਾਹੀਦਾ? ਦੇਖੋ ਰੈਡ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਹੈ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ ਛਿਪਕਲੀ ਚੂਹਾ ਕੁਝ ਖਾਦਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਦੇ ਹੋਣ, ਕਾਕਰੋਚ ਖਾਦਾ ਹੋਵੇ ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਹੈ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ। ਓਕੇ, ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀ ਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਉਹਨਾਂ ਨਾਲ ਚੰਗੀ ਤਰ੍ਹਾਂ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਬਿਲਕੁਲ ਜੀ। ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ, ਅਧਿਕਾਰ ਹੈ। ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ। ਬਿਲਕੁਲ ਜੀ। ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ ਕਿਉਂਕਿ ਦੇਖੋ ਜ਼ੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ, ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ। ਬਿਲਕੁਲ, ਛੋਟੀ ਜੀ ਗਲਤੀ ਤੁਹਾਡੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਹਾਂ ਗੋਰਖਪਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਆ ਤੁਹਾਨੂੰ ਤਸਵੀਰਾਂ। ਇਹਨਾਂ ਸੱਪਾਂ ਨੂੰ ਜਦੋਂ ਤੁਸੀਂ ਫੜਦੇ ਹੋ ਤੇ ਫਿਰ ਤੁਸੀਂ ਇਹਦੀ ਕੋਈ ਪ੍ਰੋਪਰ ਟ੍ਰੇਨਿੰਗ ਜਾਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਹ ਕਿੱਥੋਂ ਹਾਸਲ ਕੀਤੀ ਜਾਂ ਕਿਵੇਂ ਇਹਦੇ ਬਾਰੇ ਨੌਲੇਜ ਇਕੱਠੀ ਕੀਤੀ? ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੰਟਰਸਟ ਬਣਿਆ ਸੱਪਾਂ ਦੇ ਵਿੱਚ ਕਿ ਬਹੁਤ ਸੋਹਣਾ ਕ੍ਰੀਏਚਰ ਹੈ, ਇੱਕ ਰੱਬ ਨੇ ਬਣਾਇਆ ਹੈਗਾ, ਬਹੁਤ ਸੋਹਣੇ ਹੁੰਦੇ ਇਹ ਸੱਪ, ਤਾਂ ਇਹਨਾਂ ਪ੍ਰਤੀ ਪਿਆਰ ਪੈਦਾ ਹੋਇਆ ਜੀ। ਇਹਨਾਂ ਨੂੰ ਫੜਦੇ ਫਿਰ ਇਸ ਦੀ ਟ੍ਰੇਨਿੰਗ ਲਈ ਜੀ, ਬਕਾਇਦਾ ਟ੍ਰੇਨਿੰਗ ਲੈਣ ਤੋਂ ਬਾਅਦ ਨਾਲ YouTube ਦੇ ਉੱਤੇ ਸਰਚ ਕਰਦਾ। ਖਤਰਾ ਨਹੀਂ ਲੱਗਦਾ ਜਦੋਂ ਤੁਸੀਂ ਸੋਚਿਆ ਵੀ ਯਾਰ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਜਾਂ ਮੈਂ ਇਹਨਾਂ ਨੂੰ ਰੈਸਕਿਊ ਕਰਨਾ, ਸਨੇਕ ਰੈਸਕਿਊ ਦਾ ਕੰਮ ਕਰਨਾ ਜੀ, ਤਾਂ ਪਰਿਵਾਰ ਵੱਲੋਂ, ਫੈਮਿਲੀ ਵੱਲੋਂ, ਤੁਹਾਡੇ ਬੱਚੇ ਹੈ, ਤੁਹਾਡੀ ਵਾਈਫ ਹੈ, ਮਾਤਾ ਪਿਤਾ ਹੈ, ਉਹਨਾਂ ਵੱਲੋਂ ਇਸ ਚੀਜ਼ ਤੇ ਆਬਜੈਕਟ ਨਹੀਂ ਕੀਤਾ ਗਿਆ ਕਿ ਯਾਰ ਵੀ ਤੂੰ ਹੋਰ ਜਿਹੜਾ ਕੁਝ ਮਰਜ਼ੀ ਕਰ ਲਾ, ਆ ਨਾ ਕਰ? ਬਿਲਕੁਲ ਜੀ, ਬਿਲਕੁਲ ਆਬਜੈਕਟ ਕੀਤਾ ਗਿਆ। ਉਹਨਾਂ ਨੇ ਬੜਾ ਮੈਨੂੰ ਇਹ ਕਿਹਾ ਵੀ ਨਾ ਭਾਈ ਇਹ ਕੰਮ ਨਾ ਕਰ, ਕੱਲਾ ਹੈਗਾ ਹਨਾ, ਜੇ ਕੁਝ ਹੋ ਗਿਆ ਜਾਂ ਕੁਝ ਵੀ ਹੈ। ਪਰ ਇੱਕ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਕਿਸੇ ਇੱਕ ਇਹੋ ਜਿਹੀ ਸੇਵਾ ਦੇ ਵਿੱਚ ਪੈਣਾ ਹੈਗਾ ਜਿਸ ਦੇ ਵਿੱਚ ਕੋਈ ਨਾ ਹੋਵੇ, ਮਤਲਬ ਕਿਉਂਕਿ ਸੱਪਾਂ ਨੂੰ ਬਚਾਉਣਾ ਕੋਈ ਹਰ ਬੰਦੇ ਦਾ ਕੰਮ ਨਹੀਂ ਹੈ ਹਨਾ। ਸੱਪਾਂ ਤੋਂ ਲੋਕ ਬੜਾ ਡਰਦੇ ਨੇਗੇ, ਤਾਂ ਇਸ ਕਰਕੇ ਇੱਕ ਇਹੋ ਜਿਹੇ ਜਾਨਵਰ ਦੀ ਸੇਵਾ ਫੜੀ ਸੀ ਜਿਸ ਦੇ ਵਿੱਚ ਜਿਹਨੂੰ ਮਤਲਬ ਜਿਵੇਂ ਕਹਿੰਦੇ ਨਾ ਇੱਕ ਲੱਖਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕੇ ਕੁਝ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਗਏ। ਕੁਝ ਸੈਂਕੜੇ ਲੋਕ ਨੇ ਜਿਹੜੇ ਇੰਨਾ ਇਹੋ ਜਿਹੇ ਜੰਗਲੀ ਜਾਨਵਰ ਨੂੰ ਬਚਾਉਂਦੇ ਆ। ਜਿਹੜਾ ਸਾਹਿਬ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈ ਜਿਹੜੇ
ਇਹਨਾਂ ਨੂੰ ਰੈਸਕਿਊ ਕਰਦੇ ਇਹ ਜਿਹੜੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ, ਖਾਸ ਕਰਕੇ ਜਿਵੇਂ ਆਪਾਂ ਸ਼ਾਇਦ ਵਿਕਰਮ ਮਲੋਟ ਸੀਗਾ, ਹਾਂਜੀ ਹਨਾ, ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋਇਆ ਨੌਜਵਾਨ ਮੁੰਡਾ ਸੀ। ਹਾਲਾਂਕਿ ਉਹਦਾ ਪਰਿਵਾਰਕ ਪਿਛੋਕੜ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਨਾਲ ਬਿਲਕੁਲ ਬਾਬਾ ਜੀ ਫਾਦਰ ਸਾਹਿਬ ਵੀ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇਗੇ, ਹੁਣ ਵੀ ਕਰਦੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ। ਬਿਲਕੁਲ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਜਿੰਨੀ ਕੁ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ, ਮੈਂ ਸਟੱਡੀ ਕੀਤੀ ਹੈ ਕਾਫੀ ਇਸ ਚੀਜ਼ ਦੇ ਉੱਤੇ, ਤਾਂ ਸਟੱਡੀ ਦੇ ਮੁਤਾਬਿਕ ਮੈਂ ਜਿਹੜੇ ਪਹਿਲਾਂ ਸ਼ਿਕਾਰ ਹੋ ਚੁੱਕੇ ਨੇ ਇਦਾਂ ਵਿਕਰਮ ਮਲੋਟ ਹੋਇਆ ਜਾਂ ਹੋਰ ਨੇਗੇ, ਤਾਂ ਉਹਨਾਂ ਦੇ ਬਾਰੇ ਸਟੱਡੀ ਕੀਤੀ ਨਾ, ਉਹਨਾਂ ਸਟੱਡੀ ਦੇ ਵਿੱਚੋਂ ਇਹੀ ਪਤਾ ਲੱਗਿਆ ਕਿ ਥੋੜਾ ਜਿਹਾ ਓਵਰ ਕੌਨਫੀਡੈਂਟ ਹੋ ਗਏ ਸੀ ਉਹ। ਅੱਛਾ। ਤਾਂ ਉਹ ਓਵਰ ਕੌਨਫੀਡੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਮਤਲਬ ਜਿੱਦਾਂ ਵਿਕਰਮ ਮਲੋਟ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੂੰ ਨਾਸਿਕ ਗਏ ਸੀਗੇ ਉਹ। ਹਾਂ, ਨਾਸਿਕ ਦੇ ਵਿੱਚ, ਹਾਂਜੀ ਹਾਂ, ਜਿਹੜੀ ਲਾਸਟ ਵੀਡੀਓ ਸੀ ਉਹ ਨਾਸਿਕ ਦੀ ਸੀ ਉਹਨਾਂ ਦੀ। ਨਾਸਿਕ ਦੇ ਵਿੱਚ ਕਾਫੀ ਸਾਰੇ ਮਤਲਬ ਇਦਾਂ ਰੈਸਕਿਊਜ਼ ਇਕੱਠੇ ਹੋਏ ਨੇ, ਉਹਨਾਂ ਨੇ ਅੱਡ-ਅੱਡ ਤਰ੍ਹਾਂ ਦੇ ਆਪਣੇ ਕੋਬਰਾਸ ਫੜੇ ਹੋਏ ਨੇਗੇ ਸੱਪ, ਔਰ ਉਹ ਵਿਕਰਮ ਮਲੋਟ ਬਿਲਕੁਲ ਮਿਡਲ ਦੇ ਵਿੱਚ ਬੈਠ ਕੇ ਸੱਪਾਂ ਨਾਲ ਸਾਰਿਆਂ ਨਾਲ ਖੇਡ ਰਿਹਾ ਹੈਗਾ। ਉਹਨਾਂ ਚੋਂ ਇੱਕ ਕੋਬਰਾ ਇਦਾਂ ਦਾ ਸੀਗਾ ਜਿਹੜਾ ਕਿ ਬਲੂ ਕਲਰ ਦਾ ਸੀ, ਤਾਂ ਉਸਨੇ ਉਸਦੇ ਬਾਈਟ ਕੀਤਾ ਸੀਗਾ, ਇੱਥੇ ਬਾਈਟ ਹੋਈ ਹੈ ਉਸਦੇ। ਤਾਂ ਬਾਈਟ ਹੋਣ ਤੋਂ ਬਾਅਦ ਉਸਨੂੰ ਓਵਰ ਕੌਨਫੀਡੈਂਟ ਹੋ ਗਿਆ, ਯਾਰ ਮੈਨੂੰ ਕੁਝ ਨਹੀਂ ਹੋ ਸਕਦਾਗਾ, ਕਿਉਂਕਿ ਉਸਦੇ ਪਹਿਲਾਂ ਵੀ ਕਾਫੀ ਕੋਬਰਾਸ ਲੜੇ ਸੀਗੇ। ਐਕਚੁਅਲੀ ਕੀ ਸੀ, ਉਸਦਾ ਜਿਹੜਾ ਬਲੱਡ ਸੀਗਾ ਵਿਕਰਮ ਮਲੋਟ ਦਾ, ਉਹਨਾਂ ਨੇ ਉਸਨੂੰ ਜਿਹੜਾ ਕੋਬਰੇ ਦੀ ਵੈਨਮ ਸੀਗੀ ਉਸ ਨਾਲ ਰਿਐਕਟ ਕਰਕੇ ਦੇਖਿਆ ਸੀਗਾ। ਅਗਰ ਅਸੀਂ ਕਿਸੇ ਦਾ ਵੀ ਬਲੱਡ ਲੈ ਲੈਂਦੇ ਆ ਤਾਂ ਉਸ ਦੇ ਵਿੱਚ ਇੱਕ ਬੂੰਦ ਕੋਬਰੇ ਦੀ ਜ਼ਹਿਰ ਦਾ ਪਾ ਦਈਏ ਵੈਨਮ ਦਾ, ਤਾਂ ਸਾਡਾ ਜਿਹੜਾ ਬਲੱਡ ਹੈ ਉਹ ਇੱਕ ਜੈਲੀ ਟਾਈਪ ਬਾਲ ਬਣ ਜਾਊਗਾ, ਕਲੌਟ ਬਣ ਜਾਊਗਾ। ਪਰ ਜਿਹੜਾ ਵਿਕਰਮ ਮਲੋਟ ਦਾ ਬਲੱਡ ਸੀ ਉਹ ਸੇਮ ਬਲੱਡ ਉਵੇਂ ਦਾ ਉਵੇਂ ਰਿਹਾ ਸੀ, ਉਸਦਾ ਕੋਈ ਕਲੌਟ ਨਹੀਂ ਬਣਿਆ ਸੀ। ਅੱਛਾ। ਉਸ ਕਰਕੇ ਉਸ ਬੰਦੇ ਨੂੰ ਕੌਨਫੀਡੈਂਸ ਸੀਗਾ ਕਿ ਪੰਜਾਬ ਦਾ ਜਿੰਨਾ ਵੀ ਕੋਬਰੇ ਹੈਗੇ ਉਹ ਉਸਦੇ ਨਾਲ ਕੁਝ ਕਰ ਨਹੀਂ ਸਕਦੇ, ਉਸਦਾ ਵਿਗਾੜ ਨਹੀਂ ਸਕਦੇ। ਬਟ ਉਹ ਜਿਹੜਾ ਉੱਥੇ ਇੰਨੇ ਸਾਰੇ ਹੁਣ ਕੋਬਰਾਸ ਇਕੱਠੇ ਹੋ ਗਏ ਸੀ, ਉਹ ਪਤਾ ਨਹੀਂ ਲੱਗਿਆ ਵੀ ਉਹ ਪੰਜਾਬ ਦਾ ਜਾਂ ਬਾਹਰ ਲੈਗਾ, ਕਿਹੜਾ ਕਿੱਥੋਂ ਦਾ। ਤਾਂ ਉਹ ਕਿਤੇ ਬਾਈ ਚਾਂਸ ਹੋ ਸਕਦਾ ਸਾਊਥ ਦਾ ਵੀ ਕੋਬਰਾ ਸੀ ਜਾਂ ਕੁਝ ਵੀ ਸੀਗਾ। ਉਸਨੇ ਜਦੋਂ ਬਾਈਟ ਕੀਤਾ ਉਹ ਓਵਰ ਕੌਨਫੀਡੈਂਟ ਹੋ ਗਿਆ ਕਿ ਯਾਰ ਮੈਨੂੰ ਕਿਹੜਾ ਕੁਝ ਹੋਣਾ ਹੈਗਾ। ਉਹ ਉੱਥੇ ਹੀ ਬੈਠਾ ਰਿਹਾ, ਹਸਪੀਟਲ ਨਹੀਂ ਗਿਆ। ਜਦੋਂ ਉਸਨੂੰ ਮਤਲਬ ਜ਼ਿਆਦਾ ਰਿਐਕਟ ਹੋਣ ਲੱਗਿਆ ਫਿਰ ਉਹ ਹਸਪੀਟਲ ਗਿਆ, ਤਾਂ ਉਦੋਂ ਤੱਕ ਉਹ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਪੂਰਾ ਹੋ ਗਿਆ। ਮੈਨੂੰ ਜਾਣਕਾਰੀ ਮਿਲੀ ਵੀ ਤੁਹਾਨੂੰ ਵੀ ਇੱਕ ਵਾਰ ਕੋਬਰਾ ਨੇ ਬਾਈਟ ਕੀਤਾ, ਯਾਨੀ ਕਿ ਮਾਈਨਰ ਸੀ ਪਰ ਤੁਹਾਨੂੰ ਵੀ ਬਾਈਟ ਕੀਤਾ। ਉਦੋਂ ਉਸ ਸਮੇਂ ਸਿਚੁਏਸ਼ਨ ਕੀ ਸੀ, ਦਿਮਾਗ ਦੇ ਵਿੱਚ ਕੀ ਆਇਆ ਵੀ ਦੇਖੋ ਕੋਬਰਾ ਨੇ ਕੱਟ ਲਿਆ ਹੈਗਾ, ਤਾਂ ਦਿਮਾਗ ਦੇ ਵਿੱਚ ਕਿੱਦਾਂ ਦੀ ਮਤਲਬ ਫੈਮਿਲੀ ਬਾਰੇ ਸੋਚਿਆ, ਪ੍ਰਮਾਤਮਾ ਬਾਰੇ ਸੋਚਿਆ, ਪਰਿਵਾਰ ਬਾਰੇ ਸੋਚਿਆ, ਕੀ ਚੱਲਿਆ ਦਿਮਾਗ 'ਚ, ਕੀ ਆਇਆ? ਦੇਖੋ ਕੋਬਰਾ ਦੀ ਬਾਈਟ ਹੈ ਜਿਹੜੀ ਮੇਰੇ ਉਹ ਇੱਕ ਵਾਰ ਨਹੀਂ ਹੋਈ ਜੀ, ਮੇਰੇ 2 ਵਾਰ ਬਾਈਟ ਹੋ ਚੁੱਕੀ ਹੈਗੀ ਕੋਬਰਾ ਦੀ, ਬਟ ਉਹ ਦੋਨੋਂ ਵਾਰ ਮਾਈਨਰ ਸੀਗੀ। ਤੇ ਜਦ ਵੀ ਹੁੰਦੀ ਹੈ ਬਾਈਟ ਤਾਂ ਸਭ ਤੋਂ ਪਹਿਲੀ ਚੀਜ਼ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈਗਾ, ਪਰਿਵਾਰ ਜਾਂ ਸਾਰਾ ਕੁਝ ਆਉਂਦਾ ਹੈ ਦਿਮਾਗ ਦੇ ਵਿੱਚ, ਬਟ ਉਸ ਤੋਂ ਪਹਿਲਾਂ ਜੋ ਅਸੀਂ ਸਿੰਪਟਮਸ ਲੋਕਾਂ ਨੂੰ ਦੱਸਦੇ ਹੈਗੇ, ਸਭ ਤੋਂ ਪਹਿਲਾਂ ਉਹ ਸਿੰਪਟਮਸ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਨੇ ਕਿ ਅਸੀਂ ਜਿਹੜਾ ਹੈ ਇਹ ਨਹੀਂ ਦੱਸਣਾ ਹੈਗਾ, ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਉਸ ਨੂੰ ਵਧਣ ਨਹੀਂ ਦੇਣਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਜਦੋਂ ਵੀ ਤੁਹਾਡੇ ਕੋਈ ਵੈਨਮਸ ਹਾਈਪਰ ਨਹੀਂ ਹੋਣਾ ਹੈਗਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਤਾਂ ਸਭ ਤੋਂ ਪਹਿਲਾਂ ਜਦੋਂ ਲਾਸਟ ਮੇਰੇ ਕੋਬਰਾ ਬਾਈਟ ਹੋਈ ਸੀ ਕਿ ਅਸੀਂ ਪਿੰਡ ਕਟਾਰ ਸਿੰਘ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ। ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਹੱਥ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ ਤੱਕ ਪਹੁੰਚੂਗਾ ਤੇ ਉਹਨੇ ਕਲੌਟਸ ਬਣਾਉਂਦੇ ਤੁਰੇ ਜਾਣਾ, ਔਰ ਮੇਰਾ ਟਾਈਮ ਘੱਟ ਹੋ ਜਾਊਗਾ ਮੇਰਾ ਬਚਣ ਦੇ ਵਿੱਚ, ਤਾਂ ਕਿ ਮੈਂ ਹਸਪੀਟਲ ਪਹੁੰਚ ਸਕਾਂ ਔਰ ਆਪਦਾ ਇਲਾਜ ਕਰਵਾ ਸਕਾਂ। ਤੇ ਬਾਈ ਉਸ ਤੋਂ ਬਾਅਦ ਫਿਰ ਅਗਰ ਕਿਸੇ ਵਿਅਕਤੀ ਨੂੰ ਕੋਈ ਕੋਬਰਾ ਕੱਟ ਜਾਂਦਾ ਜੀ, ਖਾਸ ਕਰਕੇ ਜਿਹੜੇ ਸਾਡੇ ਆਮ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਹੈ ਵੀ ਉਹ ਕਹਿੰਦੇ ਆ ਵੀ ਮਣਕਾ ਲਵਾ ਲਓ ਜੀ, ਜਾਂ ਕਿਸੇ ਤੋਂ ਜਿਵੇਂ ਦੇਸੀ ਦਵਾਈਆਂ ਦਿੰਦੇ ਆ, ਦਵਾਈਆਂ ਵਾਲੇ ਕੋਲੇ ਚਲੇ ਜਾਓ, ਉਹ ਕਾਰਗਰ ਸਾਬਤ ਹੁੰਦੇ ਆ। ਕਿਉਂਕਿ ਖਾਸ ਕਰਕੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਤਾਂ ਕਿਸਾਨਾਂ ਨੂੰ ਆਮ ਤੌਰ ਤੇ ਖੇਤਾਂ ਦੇ ਵਿੱਚ ਬਾਈਟ ਕਰ ਜਾਂਦੇ ਨੇ। ਬਿਲਕੁਲ ਜੀ। ਤੇ ਉਦੋਂ ਫਿਰ ਜਿਹੜੇ ਹਾਲਾਤ ਦੇਖਦੇ ਹੋਏ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ ਹੈ? ਕਈ ਵਾਰੀ ਇਹ ਹੁੰਦਾ ਵੀ ਲੋਕਾਂ ਨੂੰ ਸਮਝ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਕੋਬਰੇ ਨੇ ਕੱਟਿਆ ਜਾਂ ਰੈਡ ਸਨੇਕ ਨੇ ਕੱਟਿਆ। ਬਿਲਕੁਲ ਜੀ। ਇਹ 3-4 ਸਵਾਲ ਨੇ, ਸਾਰਾ ਇਕੱਠਾ ਹੀ ਜਵਾਬ ਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਸੱਪ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਸੱਪ ਕਿਹੜਾ ਹੈਗਾ, ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਸਾਨੂੰ ਸੱਪਾਂ ਦੇ ਪ੍ਰਤੀ ਅਵੇਅਰਨੈਸ ਹੈ, ਅਸੀਂ ਸੱਪਾਂ ਦਾ ਰੰਗ ਰੂਪ ਜਾਂ ਡਿਜ਼ਾਈਨ ਦੇਖ ਕੇ ਪਛਾਣ ਕਰ ਸਕਦੇ ਹਾਂ, ਤਾਂ ਬਹੁਤ ਵਧੀਆ ਹੈਗਾ। ਅਗਰ ਸਾਨੂੰ ਨਹੀਂ ਪਹਿਚਾਣ ਹੈ ਤਾਂ ਸੱਪ ਦੀ ਫੋਟੋ ਖਿੱਚ ਲਓ ਮੌਕੇ ਤੇ।
ਅਗਰ ਸਾਡੇ ਕੋਲ ਫਿਰ ਵੀ ਮੋਬਾਈਲ ਨਹੀਂ ਹੈ ਜਾਂ ਕੁਝ ਵੀ ਨਹੀਂ ਹੈ ਬੰਦਾ, ਕਿਉਂਕਿ ਜਦੋਂ ਸੱਪ ਲੜਦਾ ਤਾਂ ਐ ਹੋ ਜਾਂਦਾ ਸੱਪ ਲੜ ਗਿਆ ਯਾਰ ਪਤਾ ਨਹੀਂ ਕੀ ਹੋਊਗਾ, ਤਾਂ ਉਹਦਾ ਡਿਜ਼ਾਈਨ ਘੱਟੋ ਘੱਟ ਯਾਦ ਰੱਖ ਲਓ, ਜਾਂ ਕਿਸੇ ਨਾਲ ਦੇ ਬੰਦੇ ਨੂੰ ਕਹਤਾ ਯਾਰ ਵੀ ਫਟਾਫਟ ਫੋਟੋ ਖਿੱਚ ਲੈ ਇਸ ਦੀ। ਜਦੋਂ ਅਸੀਂ ਮੰਨ ਲਓ ਡਿਜ਼ਾਈਨ ਉਹਦਾ ਜਾਂ ਫੋਟੋ ਖਿੱਚ ਲਈ ਉਸ ਦੀ, ਤਾਂ ਉਹ ਕਿਸੇ ਨਾ ਕਿਸੇ ਐਕਸਪਰਟ ਤੋਂ ਅਸੀਂ ਉਹਨੂੰ ਪੁੱਛਾਂਗੇ ਵੀ ਇਹ ਸੱਪ ਕਿਹੜਾ ਹੈਗਾ, ਉਹਨੂੰ ਅਵੇਅਰ ਕਰਾਵਾਂਗੇ, ਤਾਂ ਉਹ ਸਾਨੂੰ ਦੱਸੂਗਾ ਵੀ ਵੈਨਮਸ ਹੈ ਜਾਂ ਨਾਨ ਵੈਨਮਸ ਹੈ। ਅਗਰ ਵੈਨਮਸ ਹੈ ਤਾਂ ਸਾਨੂੰ ਜਲਦ ਤੋਂ ਜਲਦ, ਜਿੰਨਾ ਜਲਦੀ ਹੋ ਸਕਦਾ ਹੈਗਾ, ਜਿਹੜਾ ਜ਼ਿਲ੍ਹੇ ਦਾ ਸਰਕਾਰੀ ਮੁੱਖ ਹਸਪਤਾਲ ਹੈਗਾ, ਸਿਵਲ ਹਸਪੀਟਲ ਹੈ, ਉੱਥੇ ਪਹੁੰਚਣਾ ਚਾਹੀਦਾ। ਉੱਥੇ ਪਹੁੰਚ ਕੇ ਉਹਨਾਂ ਨੂੰ ਦੱਸੋ ਵੀ ਸਾਡੇ ਆ, ਜਾਂ ਤਾਂ ਉਹਨੂੰ ਫੋਟੋ ਦਿਖਾਤੀ ਜਾਂ ਦੱਸਤਾ, ਜੇ ਅਗਰ ਸਾਨੂੰ ਪਤਾ ਹੈ ਉਸਦਾ ਹੈ ਨਾ ਵੀ ਸਾਡੇ ਆ ਸੱਪ ਲੜਿਆ, ਤਾਂ ਉਹ ਉਸਦਾ ਐਂਟੀਵੈਨਮ ਸਾਡੇ ਲਗਾ ਦੇਣਗੇ। ਤੇ ਅਗਰ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਜਾਂ ਨਾਨ ਵੈਨਮਸ ਲੜਿਆ, ਤਾਂ ਵੈਸੇ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਨਾਨ ਵੈਨਮਸ ਲਈ। ਵਿੱਚੇ ਸਵਾਲ ਹੋਰ ਆਉਂਦਾ ਕਿ ਜਿਹੜੇ ਜ਼ਹਿਰ ਨੇ, ਸੱਪਾਂ ਦੇ ਜ਼ਹਿਰ ਅਲੱਗ-ਅਲੱਗ ਆ ਜੀ, ਹਨਾ, ਕੋਬਰਾ ਦਾ ਅਲੱਗ ਹੈ, ਹੋਰ ਜੀ। ਕੋਬਰੇ ਦੇ ਵਿੱਚ ਜਿਹੜਾ ਜ਼ਿਆਦਾਤਰ ਪਾਇਆ ਜਾਂਦਾ ਉਹ ਨਿਊਰੋਟੌਕਸਿਨ ਤੇ ਸਾਈਟੋਟੌਕਸਿਨ ਹੁੰਦਾ, ਬਟ ਇਹਦੇ ਵਿੱਚ ਨਿਊਰੋਟੌਕਸਿਨ ਜ਼ਿਆਦਾ ਮਾਤਰਾ 'ਚ ਹੋਣ ਕਰਕੇ ਇਹ ਜਿਹੜਾ ਸਾਡਾ ਨਰਵਸ ਸਿਸਟਮ ਔਰ ਰੈਸਪੀਰੇਟਰੀ ਸਿਸਟਮ ਨੂੰ ਫੇਲ ਕਰ ਦਿੰਦਾ ਹੈ। ਸਨੇਕ ਜਿਹੜਾ ਹੈਗਾ ਜਾਂ ਐਂਟੀ ਵੈਨਮ ਆਪਾਂ ਐਂਟੀ ਸਨੇਕ ਵੈਨਮ ਜੀ, ਉਹ ਫਿਰ ਉਸੇ ਹਿਸਾਬ ਨਾਲ ਯੂਜ਼ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਦਾ ਸੱਪ ਹੈ, ਜਿਸ ਤਰ੍ਹਾਂ ਦਾ ਜ਼ਹਿਰ ਹੈ। ਜੀ ਬਿਲਕੁਲ, ਮੈਂ ਤਾਂ ਹੀ ਉਹੀ ਤੁਹਾਨੂੰ ਦੱਸਿਆ ਵੀ ਪਹਿਲਾਂ ਆਪਾਂ ਨੂੰ ਡਾਕਟਰ ਨੂੰ ਦੱਸਣਾ ਪਊਗਾ ਵੀ ਸਾਡੇ ਆ ਸੱਪ ਲੜਿਆ ਹੈਗਾ, ਫਿਰ ਉਹ ਉਸੇ ਦਾ ਐਂਟੀ ਸਨੇਕ ਵੈਨਮ ਲਗਾਉਣਗੇ ਸਾਡੇ। ਤੇ ਕਈ ਵਾਰੀ ਇਹ ਵੀ ਹੁੰਦਾ ਵੀ ਰੈਡ ਸਨੇਕ ਨੇ ਬਾਈਟ ਕੀਤਾ ਹੁੰਦਾ ਤਾਂ ਲੋਕੀ ਥੋੜਾ ਜਿਹਾ ਹਾਈਪਰ ਹੋ ਜਾਂਦੇ ਉਸ ਚੀਜ਼ ਨੂੰ ਲੈ ਕੇ। ਰੈਡ ਸਨੇਕ ਵਾਲੀ ਕੀ ਕਰਨਾ ਚਾਹੀਦਾ? ਦੇਖੋ ਰੈਡ ਸਨੇਕ 'ਚ ਤਾਂ ਵੈਸੇ ਤਾਂ ਜਿਹੜਾ ਹੁੰਦਾ ਇਹ ਨਾਨ ਵੈਨਮਸ ਹੈ, ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ, ਸਿਰਫ ਇਹਦੇ 'ਚ ਇੱਕ ਬੈਕਟੀਰੀਆ ਹੁੰਦਾ, ਕਿਉਂ ਇਹਨੇ ਇਹ ਨਹੀਂ ਪਤਾ ਹੁੰਦਾ ਕੋਈ ਡੱਡੂ, ਛਿਪਕਲੀ, ਚੂਹਾ ਕੁਝ ਖਾਧਾ ਹੋਵੇ, ਉਹਨਾਂ ਨੇ ਗਾਹਾਂ ਕੀੜੇ ਮਕੌੜੇ ਖਾਧੇ ਹੋਣ, ਕਾਕਰੋਚ ਖਾਧਾ ਹੋਵੇ, ਤਾਂ ਉਹ ਬੈਕਟੀਰੀਆ ਜ਼ਰੂਰ ਆ ਜਾਂਦਾ ਸਾਡੇ ਬਲੱਡ ਦੇ ਵਿੱਚ। ਉਹ ਬੈਕਟੀਰੀਆ ਰਲ ਕੇ ਉਹ ਸਾਡਾ ਜਿਹੜਾ ਰਿਐਕਸ਼ਨ ਪੈਦਾ ਕਰਦਾ ਹੈਗਾ, ਹੱਥ ਨੂੰ ਮਤਲਬ ਨੀਲਾ ਹੋ ਜਾਂਦਾ, ਸੁੱਜ ਜਾਂਦਾ ਹੈਗਾ, ਜਾਂ ਮਤਲਬ ਹੋਰ ਤਰ੍ਹਾਂ ਦੇ ਕੋਈ ਜਿਹੜੇ ਸਿੰਪਟਮਸ ਨੇਗੇ ਉਹ ਸ਼ੋ ਹੁੰਦੇ ਹੈਗੇ, ਬਟ ਜ਼ਿਆਦਾ ਨਹੀਂ ਹੁੰਦੇ। ਉਹ 2-3 ਦਿਨ ਤੱਕ ਸੋਜਿਸ਼ ਜਾਂ ਐਡੀਮਾ ਰਹਿੰਦਾ ਹੈ, ਜਾਂ ਮਤਲਬ ਦਰਦ ਰਹਿੰਦਾ, ਪੇਨ ਰਹਿੰਦਾ ਹੈਗਾ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈਗਾ। ਉਸ ਕੇਸ ਦੇ ਵਿੱਚ ਸਿੰਪਲ ਹੈ ਵੀ ਅਗਰ ਨਾਨ ਵੈਨਮਸ ਲੜਿਆ ਹੈ ਤਾਂ ਆਪਾਂ ਜਿਹੜਾ ਹੈਗਾ ਇੱਕ ਟੈਟਨਸ ਦਾ ਇੰਜੈਕਸ਼ਨ ਲਵਾ ਲੈਣਾ ਜੀ, ਇੱਕ ਜਿਹੜਾ ਹੈਗਾ ਐਂਟੀਬਾਇਓਟਿਕਸ ਦਾ ਲਵਾ ਲੈਣਾ ਹੈਗਾ। ਓਕੇ, ਉਹਨੂੰ ਚੰਗੀ ਤਰ੍ਹਾਂ ਮਤਲਬ ਕਿਸੇ ਐਂਟੀਸੈਲਵੈਂਟ ਦੇ ਨਾਲ, ਜਿਵੇਂ ਮੰਨ ਲਓ ਆਪਣਾ ਡੈਟੋਲ ਵਗੈਰਾ ਹੋ ਗਿਆ, ਉਹਨਾਂ ਨਾਲ ਚੰਗੀ ਤਰ੍ਹਾਂ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਜ਼ਖਮ ਨੂੰ। ਬਿਲਕੁਲ। ਸੋ ਸੱਪ ਵੀ ਸਾਡੇ ਇਸ ਵਾਤਾਵਰਨ ਦਾ ਹਿੱਸਾ ਨੇ, ਇਸ ਸਾਡੀ ਸ੍ਰਿਸ਼ਟੀ ਦਾ ਹਿੱਸਾ ਨੇ, ਤੇ ਜਿੱਥੇ ਮਨੁੱਖ ਨੂੰ ਰਹਿਣ ਦਾ ਅਧਿਕਾਰ ਹੈ, ਬਾਕੀ ਜਾਨਵਰਾਂ ਨੂੰ ਰਹਿਣ ਦਾ ਅਧਿਕਾਰ ਹੈ, ਤਾਂ ਸੱਪ ਨੂੰ ਵੀ ਮੈਨੂੰ ਲੱਗਦਾ ਸੱਪ ਦਾ ਪੂਰਾ ਅਧਿਕਾਰ ਹੈ ਜੀ। ਅਧਿਕਾਰ ਹੈ, ਤੇ ਖਾਸ ਕਰਕੇ ਇਹ ਸਾਡੇ ਜਿਹੜੇ ਫਸਲੀ ਚੱਕਰ ਹੈ ਉਹਦਾ ਹਿੱਸਾ ਨੇ, ਲਾਈਫ ਸਾਈਕਲ ਦਾ ਵੀ ਹਿੱਸਾ ਨੇ ਜੀ। ਬਿਲਕੁਲ। ਤੇ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਥੈਂਕ ਯੂ ਜੀ। ਮਤਲਬ ਤੁਹਾਡੇ ਕੰਮ ਦੀ ਜਿਹੜੀ ਸਰਾਹਨਾ ਕਰਨੀ ਬਣਦੀ ਹੈ, ਕਿਉਂਕਿ ਦੇਖੋ ਜ਼ੋਖਿਮ ਤਾਂ ਹਰੇਕ ਕੰਮ ਦੇ ਵਿੱਚ ਜੀ, ਬਿਲਕੁਲ ਠੀਕ ਹੈ, ਨੁਕਸਾਨ ਕਿਸੇ ਵੀ ਕੰਮ 'ਚ ਕਰਦਿਆਂ ਨੂੰ ਕਿਤੇ ਵੀ ਹੋ ਸਕਦਾ, ਪਰ ਜਾਣ ਬੁੱਝ ਕੇ ਉਸ ਕੰਮ ਨੂੰ ਕਰਨਾ ਜਿਸ ਦੇ ਵਿੱਚ ਸਭ ਤੋਂ ਵੱਧ ਜੋਖਿਮ ਹੈ, ਬਿਲਕੁਲ ਛੋਟੀ ਜੀ ਗਲਤੀ ਤੁਹਾਡੀ ਜਾਨਲੇਵਾ ਹੋ ਸਕਦੀ ਹੈ, ਖਤਰਾ ਪੈਦਾ ਕਰ ਸਕਦੀ ਹੈ। ਸੋ ਅਸੀਂ ਬਿਲਕੁਲ ਇਹ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ। ਇਹ ਜਾਣਕਾਰੀ ਤੁਹਾਨੂੰ ਦੇਣ ਦਾ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਮਿੱਤਰ ਸੱਪ ਨੇ, ਜਾਂ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਨੇ, ਸਾਰੇ ਜੀਵਾਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰਿਆਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ, ਤੇ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਵੀ ਜੀਵ ਤੋਂ ਜਾਂ ਕਿਸੇ ਵੀ ਇਹੋ ਜਿਹੇ ਪੰਛੀ ਤੋਂ, ਜਾਨਵਰ ਤੋਂ ਇਹ ਅਧਿਕਾਰ ਖੋਈਏ, ਜਿਉਣ ਦਾ ਅਧਿਕਾਰ ਖੋਈਏ। ਜੇਕਰ ਸਾਨੂੰ ਅਧਿਕਾਰ ਜਿਉਣ ਦਾ ਤਾਂ ਹੋਰਾਂ ਨੂੰ ਵੀ ਅਧਿਕਾਰ ਹੈ। ਇਸੇ ਤਰ੍ਹਾਂ ਦੇ ਹੋਰ ਸਿੱਖਿਆ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਮੈਂ ਹਾਂ ਗੋਰਖਪਾਲ ਸਿੰਘ। ਅੱਜ ਤੁਹਾਨੂੰ ਲਾਈਵ ਰੈਸਕਿਊ ਦਿਖਾਵਾਂਗੇ ਕਿ ਸੱਪ ਨੂੰ ਆਖਰ ਕਿੱਦਾਂ ਫੜਿਆ ਜਾਂਦਾ। ਲਾਈਵ ਰੈਸਕਿਊ ਸਾਡੇ ਨਾਲ ਵੀਰ ਮੌਜੂਦ ਨੇ, ਮਿਸਟਰ ਜੌੜਾ, ਜਿਹੜੇ ਕਿ ਸੱਪ ਨੂੰ ਰੈਸਕਿਊ ਕਰਨਗੇ, ਸੱਪ ਨੂੰ ਫੜਨਗੇ। ਆਓ ਦਿਖਾਉਂਦੇ ਹਾਂ ਤੁਹਾਨੂੰ ਤਸਵੀਰਾਂ। ਸਰਕਾਰੀ ਸਕੂਲ ਦੇ ਵਿੱਚ ਸੀਗਾ ਕੋਬਰਾ, ਤਾਂ ਉਹ ਮੈਨੂੰ ਬਾਈਟ ਕਰ ਗਿਆ ਸੀ। ਗਲਵਜ਼ ਪਾਏ ਹੋਏ ਸੀ, ਇਹ ਗਲਵਜ਼ ਦੇ ਵਿੱਚ ਦੀ ਬਾਈਟ ਹੋਇਆ ਮੇਰੇ। ਅੱਛਾ ਜੀ, ਉਹ ਕੋਬਰਾ ਸੀਗਾ ਮਤਲਬ ਕਿ 15 ਤੋਂ 20 ਸਾਲ ਦੇ ਵਿੱਚ ਸੀਗਾ, ਪੂਰਾ ਹੱਟਾ ਕੱਟਾ ਵਧੀਆ ਕੋਬਰਾ ਸੀ, ਪੁਰਾਣਾ। ਤਾਂ ਉਹਨੇ ਜਦ ਬਾਈਟ ਕੀਤਾ ਤਾਂ ਗਲਵਜ਼ ਦੇ ਅੰਦਰ ਦੀ ਇੱਥੇ ਜਿਹੜਾ ਹੈ ਮੇਰੇ ਆਹ ਥਾਂ ਤੇ ਹਲਕਾ ਜਿਹਾ ਨਿਸ਼ਾਨ ਰਹਿ ਗਿਆ, ਹੁਣ ਜ਼ਿਆਦਾ ਨਹੀਂ ਹੈ। ਤਾਂ ਇੱਥੇ ਮੇਰੇ ਬਾਈਟ ਹੋਈ ਸੀਗੀ। ਤਾਂ ਉਸ ਵਕਤ ਮਤਲਬ ਇਹੀ ਮਾਈਂਡ ਦੇ ਵਿੱਚ ਆਇਆ ਕਿ ਆਪਾਂ ਆਪਣਾ ਬੀਪੀ ਨਹੀਂ ਵਧਣ ਦੇਣਾ ਹੈਗਾ। ਜੇ ਬੀਪੀ ਵੱਧ ਗਿਆ ਤਾਂ ਉਹਦਾ ਜ਼ਹਿਰ ਓਨੀ ਤੇਜ਼ੀ ਨਾਲ ਜਿਹੜਾ ਹੈ ਮੇਰੇ ਦਿਲ